ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ ਨਵੀਂ ਕਿਸ਼ਤ। ਫੌਜ ਵਿੱਚ ਛੁੱਟੀ ਆਉਂਦਿਆਂ ਤੇ ਕੱਟ ਕੇ ਜਾਂਦਿਆਂ ਮਨ ਤੇ ਵਨ ਸਵਨੀਆਂ ਬੱਸਾਂ ਤੇ ਹੁੰਟੇ ਲੈ, ਡੜਾਈਆਂ ਚੜਾਈਆਂ ਤੇ ਲਾਂਦਿਆਂ ਚੜ੍ਹਦਿਆਂ ਤੇ ਬੱਸਾਂ ਤੋਂ ਢਲਦਿਆਂ ਮਾਨਤੇ ਦੇ ਸਾਰੇ ਖੌਫ ਦੂਰ ਹੋ ਗਏ ਸਨ। ਹੁਣ ਤੇ ਮਾਨਤੇ ਨੂੰ ਇੰਜ ਦੇ ਸਫ਼ਰਾਂ ਵਿੱਚ ਸਵਾਦ ਆਉਣ ਲੱਗ ਪਿਆ। ਨੌਕਰੀ ਵਿੱਚ ਆਪਣੇ ਹਿੱਸੇ ਤੋਂ ਬਹੁਤਾ ਕੰਮ ਕੀਤਾ। ਕੰਟੀਨ ਤੇ ਬੈਠਿਆਂ ਸੱਜਣਾ ਦਾ ਚਾਹ ਦਾ ਬਿੱਲ ਵੀ ਦੇ ਛੱਡਣਾ। ਯਾਦਾਂ ਦੀ ਸੰਗਤ ਵਿੱਚ ਮਨ ਤਾਂ ਕਈ ਵਾਰੀ ਗਾਉਂਦਾ ਹੁੰਦਾ ਸੀ, ਯਾਰਾਂ ਨਾਲ ਬਹਾਰਾਂ ਸੱਜਣਾ, ਯਾਰਾਂ ਨਾਲ ਬਹਾਰਾਂ। ਜੇ ਫੌਜੀ ਡਿਊਟੀ ਤੇ ਨਾਲ ਦੇ ਸੰਗੀ ਕਮਕੋਸ ਹੋਣੇ ਤੇ ਮਨ ਤੇ ਕਲਿਆਂ ਡਿਊਟੀ ਪਈ ਕਰਨੀ। ਮੋਰਚਾ ਕਲਿਆਂ ਹੀ ਕੱਢ ਲੈਣਾ ਤੇ ਕਲਿਆਂ ਹੀ ਬੰਦ ਕਰ ਲੈਣਾ। ਕਈ ਵਾਰੀ ਮੋਰਚਾ ਕੱਢਣ ਦਾ ਆਰਡਰ ਮਿਲ ਜਾਵਣ ਮਗਰੋਂ ਸੰਗੀਆਂ ਚਾਹ ਵਾਤੇ ਬਹਿ ਜਾਣਾ ਤੇ ਮਾਨਤੇ ਨੇ ਗਿਣਤੀ ਬੇਲਚਾ ਲੈ ਕੇ ਮੋਰਚਾ ਕੱਢਣਾ ਸ਼ੁਰੂ ਕਰ ਦੇਣਾ। ਸੰਗੀਆਂ ਪੁੱਛਣਾ, ਮਾਨਤਿਆ ਕੀ ਉਤਾਵਲੀ? ਮਾਨਤੇ ਕਹਿਣਾ, ਕੱਢਣਾ ਜੇ ਹੈ ਤੇ ਚੰਗਾ ਇਹ ਕੰਮ ਮੁੱਕੇ ਪਰਾਂ। ਸੰਗੀਆਂ ਬੋਲਣਾ, ਹੁਣੇ ਜੇ ਆਰਡਰ ਆਉਣਾ ਏ ਇਸ ਮੋਰਚੇ ਨੂੰ ਭਰ ਦੋ। ਮਾਨਤੇ ਹੱਸ ਕੇ ਬੋਲਣਾ, ਜੇ ਉਹ ਆਰਡਰ ਆਇਆ ਤੇ ਫੇਰ ਭਰ ਦਾਂਗੇ। ਭਰਨ ਵਾਲਾ ਤੇ ਕੰਮ ਹੀ ਸੌਖਾ ਹੈ। ਤੁਸੀਂ ਆਰਾਮ ਨਾਲ ਚਾਹ ਪੀਓ, ਮੈਂ ਨਹੀਂ ਪੀਣੀ। ਵਿਹਲਾ ਬਹਿ ਕੇ ਕੀ ਕਰਾਂ? ਚੰਗੀ ਸੀ ਸਾਡੀ ਲੱਸੀ, ਖਲੋ ਕੇ ਕੌਲਾ ਹੱਥ ਕਰੋ ਤੇ ਡੀਕ ਲਾ ਕੇ ਪਰਾਂ। ਇਹ ਚਾਹ ਪਿਆਲੀ ਵਿੱਚ ਛਟਾਕੀ ਆਉਂਦੀ ਏ ਤੇ ਪੀਣ ਵਾਸਤੇ ਘੰਟਾ ਚਾਹੀਦਾ ਏ। ਇੰਨੇ ਚਿਰ ਵਿੱਚ ਲੱਦਾ ਛਟਾਲੇ ਦਾ ਵੱਢ ਲਈਦਾ ਏ। ਮੈਨੂੰ ਤੇ ਚਾਹ ਨਹੀਂ, ਕੰਮ ਖੁੰਝਾਊ ਪ੍ਰੋਗਰਾਮ ਲੱਗਦਾ ਏ। ਮਾਨਤੇ ਦੀ 16-17 ਸਾਲ ਨੌਕਰੀ ਹੋ ਗਈ ਤੇ ਉਹ ਇੱਕ ਪੁਰਾਣਾ ਸਿਪਾਹੀ ਬਣ ਗਿਆ। ਆਪਣੇ ਕੰਮ ਦਾ ਉਹ ਪਹਿਲਾਂ ਹੀ ਤਕੜਾ ਸੀ। ਇੱਕ ਵਾਰੀ ਵੱਡੀ ਤੋਪ ਦੀ ਸਫਾਈ ਪੈ ਕਰਦੇ ਸਨ ਤੇ ਬੇਲੀਆਂ ਮਿਲ ਕੇ ਕੰਟੀਨ ਤੋਂ ਚਾਹ ਮੰਗਵਾ ਲਈ। ਮਾਨਤੇ ਨੇ ਕੰਮ ਦੀ ਉਤਾਵਲ ਕਾਰਨ ਚਾਹ ਨੂੰ ਫੂਕਾਂ ਮਾਰ ਕੇ ਤੇ ਸੁਰਕੀਆਂ ਲਾ ਕੇ ਪਹਿਲਾਂ ਮੁਕਾ ਲਿਆ। ਜਾਂ ਹੀ ਚਾਹ ਮੁੱਕੀ, ਮਾਨਤਾ ਉੱਠ ਖਲੋਤਾ ਤੇ ਟਹਿਲਦਾ ਤੋਪ ਵੱਲ ਟੁਰ ਪਿਆ ਤੇ ਤੋਪ ਨਾਲ ਘੋਲ ਸ਼ੁਰੂ ਕਰ ਦਿੱਤਾ। ਸੰਗੀਆਂ ਆਖਿਆ, ਮਾਨਤਿਆ ਵਈ ਤੂੰ ਬੜਾ ਬੇਅਮਨਾ ਏ। ਇਹ ਭਾਰੀ ਤੋਪ ਏ, ਇਸ ਨਾਲ ਘੋਲ ਵਾਲਾ ਕੰਮ ਕੱਲੇ ਵਾਲਾ ਨਹੀਂ। ਸਾਨੂੰ ਆਰਾਮ ਨਾਲ ਚਾਹ ਪੀ ਲੈਣ ਦੇ ਤੇ ਫਿਰ ਰਲ ਕੇ ਕਰ ਲੈਂਦੇ ਹਾਂ। ਮਾਨਤਾ ਬੋਲਿਆ, ਤੁਸੀਂ ਤਸੱਲੀ ਨਾਲ ਚਾਹ ਪੀਵੋ, ਮੈਂ ਤੁਹਾਡੇ ਰਲਣ ਤੀਕ ਹੌਲੀ ਕੰਮ ਕਰਨਾ। ਮੈਨੂੰ ਪਤਾ ਹੈ ਤੁਹਾਡੇ ਰਲਿਆਂ ਹੀ ਕੰਮ ਹੋਣਾ ਹੈ। ਉਂਝ ਵੀ ਮੈਂ ਵਿਹਲਾ ਬਹਿ ਕੇ ਕੀ ਕਰਾਂ? 2-3 ਬੰਦਿਆਂ ਦਾ ਕੰਮ ਕੱਲਾ ਪਿਆ ਕਰਦਾ ਸੀ। ਮਸ਼ੀਨ ਦਿਆਂ ਪੁਰਜ਼ਿਆਂ ਨੂੰ ਚੰਗਾ ਤੇਲ ਲੱਗਾ ਸੀ, ਹੱਥ ਤਿਲਕ ਗਿਆ ਸੂ। ਸੰਗੀਆਂ ਨੂੰ ਆਵਾਜ਼ ਮਾਰੀ ਸੂ, ਰਲਿਓ। ਸੰਗੀਆਂ ਦੇ ਉੱਠਣ ਤੋਂ ਪਹਿਲਾਂ ਚੰਗੇ ਜ਼ੋਰ ਦੀ ਠੁੱਕ ਦੀ ਆਵਾਜ਼ ਆਈ। ਮਸ਼ੀਨ ਨੇ ਮਾਨਤੇ ਦਾ ਪੈਰ ਫੇਹ ਦਿੱਤਾ। ਸੰਗੀ ਦੌੜ ਕੇ ਰਲੇ, ਤੁਲ ਦੇ ਕੇ ਮਸ਼ੀਨ ਨੂੰ ਸਹਾਰਿਆ ਤੇ ਮਾਨਤੇ ਦਾ ਖੂਨੋ ਖੂਨ ਹੋਇਆ ਪੈਰ ਮਸ਼ੀਨ ਦੀ ਪਕੜ ਤੋਂ ਆਜ਼ਾਦ ਕਰਵਾਇਆ। ਪੈਰ ਨਾਲ ਅੰਗੂਠੇ ਸਮੇਤ 3 ਉਂਗਲੀਆਂ ਨਹੀਂ ਸਨ। ਸੰਗੀ ਉਹਨੂੰ ਚੁੱਕ ਕੇ ਹਸਪਤਾਲ ਲੈ ਗਏ। ਪੈਰ ਦੀ ਗੰਢ ਤਰੁੱਪ ਹੋਈ। ਸੰਗੀ ਤੇ ਡਾਕਟਰ ਨਰਸਾਂ ਸਾਰੇ ਹੈਰਾਨ ਬਈ ਮਾਨਤੇ ਪੈਰ ਦਲਣ ਤੋਂ ਲੈ ਕੇ ਤਰੋਪੇ ਲਾਵਣ ਤੀਕ ਸੀ ਵੀ ਨਾ ਕੀਤੀ। ਉਸ ਨੂੰ ਨਾ ਕੋਈ ਅੱਲਾ ਨਾਲ ਗਿਲਾ ਤੇ ਨਾ ਕੋਈ ਨਾਲ ਦੇ ਫੌਜੀਆਂ ਨਾਲ ਸ਼ਿਕਵਾ। ਮਾਨਤੇ ਦੇ ਪੈਰ ਦੀ ਗੰਢ ਤਰੁੱਪ ਵਿੱਚ ਮਾਨਤੇ ਨੂੰ 1 ਬੋਤਲ ਲਹੂ ਲਾਵਣ ਦੀ ਵੀ ਲੋੜ ਪਈ ਤੇ ਉਸ ਦੇ 10-12 ਯਾਰ ਖੂਨ ਦਾਨ ਕਰਨ ਵਾਸਤੇ ਤਿਆਰ ਹੋ ਗਏ। ਪੈਰ ਦੀ ਕੱਟ ਵੱਢ ਵਿੱਚ ਮਾਨਤੇ ਨੂੰ ਕਿਹੜਾ ਬੇਹੋਸ਼ ਕੀਤਾ ਸੀ ਨੇ, ਛੜੀ ਲੱਤ ਸੁੰਨ ਕੀਤੀ ਸੀ ਨੇ। ਇਸ ਵਾਸਤੇ ਉਹ ਸਭ ਕੁਝ ਪਿਆ ਵੇਖਦਾ ਤੇ ਸੁਣਦਾ ਸੀ। ਜਦੋਂ ਮਾਨਤੇ ਨੂੰ ਪਤਾ ਲੱਗਾ ਬਈ 1 ਖੂਨ ਦੀ ਬੋਤਲ ਵਾਸਤੇ 10-12 ਯਾਰ ਹਾਜ਼ਰ ਹੋ ਗਏ ਤੇ ਫਿਰ ਮਾਨਤੇ ਨੇ ਲੰਮਿਆਂ ਪਿਆਂ ਹੀ ਖੁਸ਼ੀ ਨਾਲ ਆਖਿਆ, ਯਾਰਾਂ ਨਾਲ ਬਹਾਰਾਂ। ਉਹ ਬੰਦਿਆ, ਯਾਰਾਂ ਨਾਲ ਬਹਾਰਾਂ। ਮਾਨਤੇ ਨੂੰ ਹਸਪਤਾਲ ਵਿੱਚ ਜੋ ਔਖਤ ਸੀ ਉਹ ਬਸ ਇਹ ਹੀ ਸੀ ਕਿ ਚੁਸਤ ਕੱਪੜੇ ਤੇ ਸਿਰਾਂ ਤੋਂ ਨੰਗੀਆਂ ਨਰਸਾਂ ਤੋਂ ਉਹਨੂੰ ਬਹੁਤ ਸ਼ਰਮ ਆਉਂਦੀ ਸੀ। ਜਿਸ ਘੜੀ ਉਹ ਸਾਹਮਣੇ ਆਉਂਦੀਆਂ ਸਨ, ਮਾਨਤਾ ਆਪਣੀਆਂ ਨਜ਼ਰਾਂ ਨੂੰ ਖਿੱਚ ਕੇ ਫਰਸ਼ ਵੱਲ ਕਰ ਲੈਂਦਾ ਸੀ। ਜੇ ਲੰਮਾ ਪਿਆ ਹੋਵੇ ਤੇ ਬਲਬ ਵੱਲ ਬਿਟ ਵੇਖਣ ਲੱਗ ਪੈਂਦਾ ਸੀ ਤਾਂ ਜੇ ਉਹਦੀਆਂ ਨਜ਼ਰਾਂ ਨਰਸਾਂ ਦੇ ਮੂੰਹਾਂ ਤੇ ਨਾ ਪੈਣ। ਇੱਕ ਤੇ ਨਰਸਾਂ ਦਿਆਂ ਸੀਨਿਆਂ ਤੇ ਚਾਦਰਾਂ ਨਾ ਹੋਵਣ ਨੂੰ ਉਹ ਬੇਹਯਾਈ ਖਿਆਲ ਕਰਦਾ ਸੀ ਤੇ ਦੂਜਾ ਇੰਜ ਦੀਆਂ ਔਰਤਾਂ ਨਾਲ ਵਰਤਣ ਦਾ ਉਸ ਦਾ ਤਜਰਬਾ ਪਹਿਲੇ ਨਹੀਂ ਸੀ। ਉਹ ਤੇ ਸਾਰੀ ਹਯਾਤੀ ਪਿੰਡ ਵਿੱਚ ਰਿਹਾ ਜਿੱਥੇ ਜ਼ਨਾਨੀਆਂ ਹਰ ਵੇਲੇ ਕੰਮਾਂ ਵਿੱਚ ਵੀ ਸਿਰਾਂ ਤੇ ਚੁੰਨੀਆਂ ਘੁੱਟ ਕੇ ਵਲੇਟ ਕੇ ਰੱਖਦੀਆਂ ਸਨ ਤੇ ਘਰੋਂ ਨਿਕਲਣ ਲੱਗਿਆਂ ਨਾ ਸਿਰਫ ਸਿਰ ਵਲੇਟ ਲੈਂਦੀਆਂ ਸਨ, ਸਗੋਂ ਚਾਦਰ ਨਾਲ ਆਪਣੇ ਸਿਰਾਂ ਤੋਂ ਲੈ ਕੇ ਪੈਰਾਂ ਤੀਕ ਤੇ ਪਿੱਛੇ ਮੋਰਾਂ ਤੋਂ ਲੈ ਕੇ ਗੋਡਿਆਂ ਦੇ ਪਿੱਛੇ ਤੱਕ ਛੁਪਾ ਲੈਂਦੀਆਂ ਸਨ। ਇੰਜ ਦੇ ਹਾਲਾਤ ਵਿੱਚ ਪੜਨ ਵਾਲੇ ਮਾਨਤੇ ਵਾਤੇ ਹਸਪਤਾਲ ਦੀਆਂ ਨਰਸਾਂ ਇੱਕ ਕਿਸਮ ਦੀਆਂ ਨੰਗੀਆਂ ਹੀ ਫਿਰਦੀਆਂ ਪਈਆਂ ਸਨ।
ਕਿੱਥੇ ਪਿੰਡ ਦੀਆਂ ਜ਼ਨਾਨੀਆਂ ਸਿਰ ਤੋਂ ਲੈ ਕੇ ਪੈਰਾਂ ਤੀਕ ਚਾਦਰ ਤੇ ਕਿੱਥੇ ਹਸਪਤਾਲ ਦੀਆਂ ਨਰਸਾਂ ਸਿਰਾਂ ਤੇ ਨਿੱਕੀ ਜਿਹੀ ਟੋਪੀ ਤੇ ਗਲ ਤੰਗ ਕਮੀਜ਼। ਮਾਨਤੇ ਨੂੰ ਜ਼ਨਾਨੀਆਂ ਦੇ ਇੰਜ ਦੇ ਕੱਪੜਿਆਂ ਵਿੱਚ ਉਹਨਾਂ ਦੀਆਂ ਛਾਤੀਆਂ ਤੇ ਕੰਡਾਂ ਨੰਗੀਆਂ ਹੀ ਨਜ਼ਰ ਲੱਗਦੀਆਂ ਸਨ। ਨਰਸਾਂ ਆਉਣਾ ਤੇ ਮਾਨਤੇ ਨੇ ਅੱਖਾਂ ਫਰਸ਼ ਤੇ ਗੱਡ ਲੈਣੀਆਂ ਤੇ ਮੁੜਦਿਆਂ ਨੂੰ ਨਜ਼ਰ ਮਾਰਨੀ। ਸ਼ਰਮ ਵੀ ਆਵਣੀ ਕਿ ਮੇਰੀ ਇਸ ਚੋਰੀ ਨੂੰ ਕੋਈ ਵੇਖ ਨਾ ਲੈ, ਤੇ ਫੇਰ ਚੋਰੀ ਚੋਰੀ ਵੇਖਣਾ ਵੀ ਜੀ ਭਰ ਕੇ। ਜੇ ਕਿਸੇ ਨਰਸ ਨੇ ਦਵਾਈ ਖਾਵਣ ਦਾ ਜਾਂ ਦਰਦ ਦੁਰਦ ਬਾਰੇ ਪੁੱਛ ਲੈਣਾ ਤੇ ਮਾਨਤੇ ਨੂੰ ਸਮਝ ਨਾ ਆਉਣੀ ਕਿ ਆਪਾਂ ਬਾਜੀ ਭੈਣ ਜਾਂ ਸਿਸਟਰ ਕਿਸ ਨਾਮ ਨਾਲ ਬੁਲਾ ਕੇ ਜਵਾਬ ਦੇਵਾਂ। ਨਰਸ ਜੀ ਆਖੇ ਤੇ ਫੇਰ ਸੋਚੇ ਖਬਰੇ ਇਹ ਚੰਗਾ ਅੱਖਰ ਹੈ ਕਿ ਨਹੀਂ, ਤੇ ਨਾਲ ਹੀ ਦੂਜੀ ਗੱਲ ਵਿੱਚ ਭੈਣ ਆਖ ਲੈ ਕਰੇ। ਜੇ ਕਿਸੇ ਨਰਸ ਪੁੱਛਣਾ ਕੀ ਹਾਲ ਹੈ ਤੁਹਾਡਾ, ਮਾਨਤੇ ਨੇ ਜਵਾਬ ਦੇਣਾ ਜੀ ਨਰਸ ਬਾਜੀ ਜੀ ਮੈਂ ਹੁਣ ਠੀਕ ਹਾਂ। ਜੇ ਨਰਸ ਪੁੱਛਣਾ ਰਾਤ ਨੂੰ ਨੀਂਦਰ ਕਿੰਜ ਦੀ ਪਈ, ਮਾਨਤੇ ਜਵਾਬ ਦੇਣਾ ਜੀ ਆਪਾਂ ਨਰਸ ਭੈਣ ਮੈਂ ਰਾਤ ਨੂੰ ਬੜਾ ਚੰਗਾ ਸੁੱਤਾ ਜੇ। ਨਰਸਾਂ ਨੇ ਮਾਨਤੇ ਦੀਆਂ ਇੰਜ ਦੀਆਂ ਗੱਲਾਂ ਤੋਂ ਬੜਾ ਸਵਾਦ ਲੈਣਾ ਤੇ ਜਟੇ ਜਟੇ ਜਾ ਕੇ ਮਾਨਤੇ ਨੂੰ ਪੁੱਛ ਲੈਣਾ, ਤੇ ਫੇਰ ਉਹਨਾਂ ਨਰਸਾਂ ਵਾਲੀਆਂ ਕੁਰਸੀਆਂ ਤੇ ਬਹਿ ਕੇ ਉਹਦੀਆਂ ਗੱਲਾਂ ਨੂੰ ਦੁਹਰਾ ਕੇ ਖੱਚ ਮਾਰਨੀ ਤੇ ਲੋਟ ਪੋਟ ਪਿਆ ਹੋਣਾ। ਜਦੋਂ ਨਰਸਾਂ ਨੇ ਮਰੀਜ਼ਾਂ ਨੂੰ ਦਵਾਈਆਂ ਖਵਾ ਲੈਣੀਆਂ ਤੇ ਫੇਰ ਗੱਪ ਬਾਤੇ ਐਵੇਂ ਹੀ ਮਾਨਤੇ ਕੋਲ ਜਾਣਾ ਤੇ ਜਾ ਕੇ ਪਿਆ ਪੁੱਛਣਾ ਤੁਹਾਡੀ ਸ਼ਾਦੀ ਹੋਈ ਏ। ਮਾਨਤੇ ਨੇ ਕਹਿਣਾ ਜੀ ਬਾਜੀ ਆਪਾਂ ਹੋਈ ਜੇ। ਤੁਹਾਡੀ ਸ਼ਾਦੀ ਕਿਸ ਨਾਲ ਹੋਈ ਏ? ਜੀ ਬਾਜੀ ਜੀ ਇੱਕ ਜਨਾਨੀ ਮਤਲਬ ਏ ਔਰਤ ਨਾਲ। ਨਰਸਾਂ ਪੁੱਛਣ ਔਰਤ ਨਾਲ ਵੀ ਤੇ ਜਨਾਨੀ ਨਾਲ ਵੀ? ਨਰਸਾਂ ਪੁੱਛਣ ਔਰਤ ਨਾਲ ਵੀ ਤੇ ਜਨਾਨੀ ਨਾਲ ਵੀ? ਮਾਨਤੇ ਕਹਿਣਾ ਜੀ ਨਹੀਂ, ਮੈਂ ਔਰਤ ਨਾਲ ਇਸ ਗੱਲੇ ਆਖਿਆ ਏ ਕਿ ਮਤੇ ਤੁਹਾਨੂੰ ਜਨਾਨੀ ਦਾ ਪਤਾ ਨਾ ਹੋਵੇ। ਨਰਸਾਂ ਨੇ ਮਾਨਤੇ ਦੀਆਂ ਗੱਲਾਂ ਤੋਂ ਆਪਣੇ ਹਾਸੇ ਢੱਕ ਲੈਣੇ ਤੇ ਸਵਾਲ ਪੈ ਕਰਨੇ। ਫੇਰ ਆਪਣੇ ਬੈਂਚ ਤੇ ਬਹਿ ਕੇ ਹੁੱਲ ਕੇ ਮਾਨਤੇ ਦੀਆਂ ਨਕਲਾਂ ਲੈਣੀਆਂ। ਮਾਨਤੇ ਦਾ ਪੈਰ ਵੱਢੇ ਜਾਣ ਦੀ ਕਹਾਣੀ ਨਰਸਾਂ ਮਾਨਤੇ ਕੋਲੋਂ 3 ਮਹੀਨਿਆਂ ਵਿੱਚ ਕਈ ਵਾਰੀ ਪੁੱਛਣੀ ਤੇ ਬਹੁਤੀ ਵਾਰੀ ਮਾਨਤੇ ਸੁੱਤਿਆਂ ਸੁਣਾ ਛੱਡਣੀ। ਜਦੋਂ ਮਾਨਤੇ ਨੇ ਸੁੱਤਿਆਂ ਹਸਪਤਾਲ ਵਿੱਚ ਚੱਲ ਰਹੀਆਂ ਕਹਾਣੀਆਂ ਬਾਰੇ ਤਕਰੀਰ ਸ਼ੁਰੂ ਕਰਨੀ ਤੇ ਵਾਰਡ ਦੇ ਅਮਲੇ ਨੇੜੇ ਲੱਗ ਜਾਣਾ। ਹਸਪਤਾਲ ਵਿੱਚ ਮਾਨਤੇ ਆਪਣੀ ਵਾਰਡ ਨੂੰ ਥੀਏਟਰ ਬਣਾ ਲੈਣਾ। ਹਸਪਤਾਲ ਦੀਆਂ ਨਰਸਾਂ ਆਪਣੇ ਰੌਣਕ ਮੇਲੇ ਵਾਤੇ ਛੜਾ ਇਤਨਾ ਹੀ ਪੁੱਛਦੀਆਂ ਸੀ ਤੁਹਾਡੇ ਪੈਰ ਨੂੰ ਕੀ ਹੋਇਆ ਸੀ? मानते कहना जी जब मैंने तोप की मशीन को ज़ोर से चुका तो वो तेल की वजह से मेरे हाथ से तिलक गई और फिर मेरा पैर उसके थल्ले फस गया। नरसां पुछना फिर तुहाडा पैर उस विचों किंज निकलिया? मानते दसना जी बाजी भैन संगियां ने मिलकर मशीन को चुका ते पैर बाहर आ गया। ये सवाल जवाब वाला काम नरसां ने जां ही वेलिया होना कोई 3 महीने चलाई रखिया। मतलब ये 3 महीने नरसां दे शरारती सवाल ते मानते दे शर्मीले जवाब चलते रहे। वो चोरी चोरी खच्चा मारन ते मानता चोरी चोरी उन्हां दे तंग कपड़ियां विचों उन्हां दे जिस्मां दे एक्सरे करे ते जावी वल हो के छुट्टी जावन दी सलाह अपने दिल नाल कीता करे। 3 महीने मगरों मानता हस्पताल विचों फारग हो गया। ताल्लक भावें हस्पताल दा होवे हुंदा ते है। वो ताल्लक ना सिर्फ मानते दे अंदर जम गया सी, हस्पताल दा अमला भी उस एहसास विच रंगिया गया सी। हस्पताल विचों निकलन लग्या मानते दियां अखां विचों पानी सेम आया। मानते दे हस्पताल विचों टुर जावन मगरों नरसां उस दियां गल्लां याद कर कर हसदियां ते नाल उस दी सादगी उत्ते तरस ते मुहब्बत दे रले मिले जज्बात दा इजहार करदियां सन। जदों भी किसी मरीज़ ने कोई गल करन लग्या गल विच गिंदली पानी ते नरसां मेज़ ते बह के एक दूजी नूं दसना वही ये भी मानता ही लगदा है। कई वारी नरसां ने अपने संगियां दियां अजब हरकतां ते एक दूजे नूं आखना अज ते तू भी मानते हार दियां गल्लां पिया करना है। मानते नूं नरसां दे लिबास सोहणे लगदे सन। वो उन्हां नूं उसे लिबास विच वेखना चाहता सी। उंज कई वारी मौका वेख के ते कई वारी बेमौका नरसां नूं आख लैंदा सी कि नरस बाजी जी जे बुरा ना मनाओ ते एक गल आखां, तुसी उत्ते वड्डी चादर रखिया करो। मैं तुहानूं पता है क्यों पिया आखना? इस वास्ते कि जदों तुसी दूजे पासे मूँह करके टुरदियां हो ते मरीज़ सिपाही तुहानूं सामने वेखण दी ते जुरत नहीं करदे, पर पिछों तुहानूं बड़े ध्यान नाल वेखदे ने ते मरीज़ां दी इस हरकत ते मैनूं बड़ा गुस्सा लगदा है। एक बारी नरस दवाई देवन आई ते मानते ने आख्या आपां बाजी तुहानूं दिहाड़ी विच 3 वारी दवाई वास्ते आउणा पैंदा है।
ਜੇ ਤੁਸੀਂ ਮੇਰੇ ਸਿਰਾਣੇ ਦਵਾਈ ਰੱਖ ਦੋ ਤੇ ਮੈਂ ਆਪ ਖਾ ਨਾ ਕਰਾਂ ਦਾ। ਇੱਕ ਦਿਨ ਨਰਸ ਨੇ ਮਾਨਤੇ ਦੀ ਜ਼ਿੱਦ ਤੋਂ ਦਵਾਈ ਮਾਨਤੇ ਦੇ ਸਿਰਾਣੇ ਰੱਖ ਕੇ ਉਸ ਨੂੰ ਸਮਝਾ ਦਿੱਤਾ। ਜਦੋਂ ਸਮਝਾ ਬੈਠੀ ਤੇ ਨਰਸ ਨੇ ਪੁੱਛਿਆ, ਸਮਝ ਆ ਗਈ ਆ? ਮਾਨਤੇ ਨੇ ਦੱਸਿਆ, ਜੀ ਨਰਸ ਬਾਜੀ ਸਮਝ ਆ ਗਈ ਏ। ਨਰਸ ਫੇਰ ਪੁੱਛਿਆ, ਦੱਸ ਕਿੰਜ ਖਾਣੀ ਏ? ਮਾਨਤਾ ਬੋਲਿਆ, ਜੀ ਇਹ 14 ਗੋਲੀਆਂ ਸ਼ਾਮ ਤੱਕ ਮੁਕਾਣੀਆਂ ਨੇ। ਨਰਸ ਫੇਰ ਪੁੱਛਣ ਲੱਗੀ, ਨਹੀਂ ਤੂੰ ਮੈਨੂੰ ਦੱਸ ਕਿ ਦੁਪਹਿਰ ਨੂੰ ਕਿਹੜੀਆਂ ਤੇ ਸ਼ਾਮ ਨੂੰ ਕਿਹੜੀਆਂ ਖਾਣੀਆਂ ਨੇ। ਮਾਨਤੇ ਆਖਿਆ, ਜੀ ਨਰਸ ਬਾਜੀ ਤੁਸੀਂ ਇਸ ਗੱਲ ਨੂੰ ਛੱਡੋ, ਨਾ ਆਪੇ ਇਸ ਵਕਤ ਵਿੱਚ ਵੜੋ ਤੇ ਨਾ ਮੈਨੂੰ ਵਾੜੋ। ਤੁਸੀਂ ਸ਼ਾਮ ਤੀਕ ਮੇਰੇ ਕੋਲੋਂ ਇਹ ਸਾਰੀਆਂ ਗੋਲੀਆਂ ਮੁੱਕੀਆਂ ਵੇਖ ਲਿਓ। ਜੇ ਤੁਹਾਨੂੰ ਮੇਰੇ ਤੇ ਇਤਬਾਰ ਨਹੀਂ ਤੇ ਮੈਂ ਹੁਣ ਹੀ ਤੁਹਾਡੇ ਸਾਹਮਣੇ ਸਾਰੀਆਂ ਗੋਲੀਆਂ ਮੁਕਾ ਛੱਡਣਾ। ਨਰਸ ਨੇ ਸਮਝਾਉਂਦਿਆਂ ਕਿਹਾ, ਮਾਨਤਿਆ ਦਵਾਈ ਇੰਜ ਨਹੀਂ ਖਾਈਦੀ। ਮਾਨਤਾ ਵੀ ਅੜ ਗਿਆ, ਅਖੇ ਜੀ ਦਵਾਈ ਪੈਰ ਵੱਲ ਕਰਨ ਵਾਸਤੇ ਤੇ ਜਿਤਨੀ ਦਵਾਈ ਚੋਖੀ ਖਾਵਾਂਦਾ ਉਤਨਾ ਹੀ ਪੈਰ ਜਲਦੀ ਵੱਲ ਹੋਵੇਗਾ। ਨਰਸ ਦੱਸਿਆ, ਨਹੀਂ ਤਰੀਕੇ ਤੇ ਤਰਤੀਬ ਨਾਲ ਦਵਾਈ ਖਾਈਏ ਤੇ ਤਾਂ ਚੰਗਾ ਅਸਰ ਕਰਦੀ ਏ, ਜੇ ਤਰੀਕਾ ਤੇ ਤਰਤੀਬ ਛੱਡ ਦਈਏ ਤੇ ਦਵਾਈ ਨੁਕਸਾਨ ਕਰਦੀ ਏ। ਮਨ ਤੇ ਹਾਰ ਮੰਨ ਲਈ, ਜੀ ਜੇ ਤਰੀਕੇ ਤੋਂ ਹਟਿਆਂ ਖਾਵਣ ਨਾਲ ਨੁਕਸਾਨ ਹੁੰਦਾ ਏ ਤੇ ਫਿਰ ਚੰਗਾ ਹੋਵੇਗਾ ਜੇ ਤੁਸੀਂ ਆਪ ਹੀ ਦਵਾਈ ਦਵੋ। ਮੈਂ ਤੇ ਅਨਪੜ੍ਹ ਬੰਦਾ ਭੁੱਲ ਗਿਆ ਤੇ ਕੋਈ ਨੁਕਸਾਨ ਹੀ ਨਾ ਕਰ ਲਾਂ। ਨਰਸ ਨੇ ਪੁੱਛਿਆ, ਤੂੰ ਸਕੂਲ ਕਿਉਂ ਨਹੀਂ ਗਿਆ ਸਾਂ? ਮਨ ਤੇ ਆਖਿਆ, ਜੀ ਗਿਆ ਸਾਂ ਜੇ ਨਰਸ ਬਾਜੀ ਆਪਾਂ। ਨਰਸ, ਫਿਰ ਕਿਤਨਾ ਚਿਰ ਸਕੂਲ ਗਿਆ ਸੈਂ? ਮਾਨਤਾ, ਜੀ 4-5 ਸਾਲ ਗਿਆ ਸੀ। ਨਰਸ ਆਖਿਆ, ਫਿਰ ਤੈਨੂੰ ਪੜ੍ਹਨਾ ਲਿਖਣਾ ਕਿਉਂ ਨਹੀਂ ਆਉਂਦਾ? ਤੂੰ ਤੇ ਆਪਣਾ ਨਾਂ ਵੀ ਲਿਖੇ ਤੇ ਪੜ੍ਹਨ ਨਹੀਂ ਆਉਂਦਾ। ਮਾਨਤਾ ਕਹਿਣ ਲੱਗਾ, ਜੀ 5 ਸਾਲ ਗਿਆ ਹਾਂ ਫਿਰ ਵੀ ਪੜ੍ਹਨਾ ਨਹੀਂ ਆਇਆ ਤੇ ਨਾ ਹੀ ਲਿਖਣਾ। ਸਮਝੋ ਮੇਰੇ ਮੁਕੱਦਰਾਂ ਵਿੱਚ ਲਿਖਣਾ ਪੜ੍ਹਨਾ ਨਹੀਂ ਆ। ਨਰਸ ਪੁੱਛਿਆ, ਫਿਰ ਸਕੂਲ ਜਾ ਕੇ ਕੀ ਕਰਦਾ ਹੁੰਦਾ ਸੈਂ? ਮਾਨਤੇ ਦੱਸਿਆ, ਜੀ ਸਭ ਤੋਂ ਪਹਿਲਾਂ ਮਾਸਟਰ ਦਾ ਹੁੱਕਾ ਤਾਜ਼ਾ ਕਰਦਾ ਸੀ। ਲੱਕੜੀਆਂ ਚੁਣਨੀਆਂ, ਅੱਗ ਲਾਣੀ, ਹੁੱਕੇ ਵਿੱਚ ਪਾਣੀ ਪਾਣਾ, ਬਖਾ ਕੇ ਮਾਸਟਰ ਦੇ ਅੱਗੇ ਜਾ ਰੱਖਣਾ। ਨਰਸ ਪੁੱਛਿਆ, ਫੇਰ? ਕਹਿਣ ਲੱਗਾ, ਜੀ ਫੇਰ ਮਾਸਟਰ ਨੇ ਰੱਜ ਕੇ ਸੂਟੇ ਮਾਰਨੇ ਤੇ ਫੇਰ ਸਬਕ ਸੁਣਨ ਲੱਗ ਪੈਣਾ ਤੇ ਫੇਰ ਮੈਨੂੰ ਸਬਕ ਨਾ ਆਵਣ ਤੋਂ ਸੋਟਿਆਂ ਨਾਲ ਮਾਰਨਾ। ਨਰਸਾਂ ਪੁੱਛਣਾ, ਹੁੱਕਾ ਰੋਜ਼ ਤੂੰ ਹੀ ਬਖਾਂਦਾ ਸੈਂ? ਜੀ ਹੁੱਕੇ ਵਾਲਾ ਕੰਮ ਮੈਂ ਰੋਜ਼ ਹੀ ਕਰਦਾ ਸਾਂ ਤੇ ਸਬਕ ਨਾ ਆਵਣ ਖੁੰਨੂੰ ਮਾਸਟਰ ਵੀ ਮੈਨੂੰ ਰੋਜ਼ ਹੀ ਮਾਰਦਾ ਸੀ। ਨਰਸ ਨੇ ਪੁੱਛਿਆ, ਕੋਈ ਦਿਨ ਇੰਜ ਵੀ ਹੁੰਦਾ ਸੀ ਕਿ ਤੈਨੂੰ ਸਕੂਲੋਂ ਮਾਰ ਨਾ ਪਈ ਹੋਵੇ? ਮਾਨਤੇ ਦੱਸਿਆ ਕਿ ਜਦੋਂ ਮੈਂ ਆਪਣੇ ਖੂਹ ਤੋਂ ਮਾਸਟਰ ਵਾਸਤੇ ਸਾਗ ਲੈ ਕੇ ਜਾਂਦਾ ਸਾਂ ਤੇ ਫਿਰ 2 ਦਿਨ ਮਾਰ ਨਹੀਂ ਸੀ ਪੈਂਦੀ। ਨਰਸ ਨੇ ਪੁੱਛਿਆ, ਸਾਗ ਲੈ ਕੇ ਜਾਵਣ ਮਗਰੋਂ ਮਾਰ ਕਿਉਂ ਨਹੀਂ ਸੀ ਪੈਂਦੀ? ਮਾਨਤੇ ਦੱਸਿਆ, ਜੀ ਸਾਗ ਦੀ ਸੌਗਾਤ ਕਾਰਨ ਮਾਸਟਰ ਲਿਹਾਜ਼ ਕਰਦਾ ਹੋਵੇਗਾ। ਨਰਸ ਨੇ ਫੇਰ ਪੁੱਛ ਲਿਆ, ਬਈ ਤੂੰ ਜਿਹੜਾ ਹੁੱਕਾ ਪਾਉਂਦਾ ਹੈ ਉਸ ਦਾ ਮਾਸਟਰ ਨੂੰ ਕੋਈ ਲਿਹਾਜ਼ ਕਿਉਂ ਨਹੀਂ ਸੀ ਹੁੰਦਾ? ਮਾਨਤੇ ਦੱਸਿਆ, ਨਹੀਂ ਨਰਸ ਬਾਜੀ, ਹੋ ਸਕਦਾ ਹੈ ਹੁੱਕੇ ਵਾਲਾ ਕੰਮ ਸਕੂਲ ਵਿੱਚ ਹੁੰਦਾ ਸੀ ਤੇ ਮਾਸਟਰ ਦੇ ਖਿਆਲ ਵਿੱਚ ਉਹ ਤੇ ਇੱਕ ਕਿਸਮ ਦਾ ਮੇਰਾ ਫਰਜ਼ ਹੁੰਦਾ ਹੋਵੇ, ਬਿਲਕੁਲ ਉਂਝ ਹੀ ਜਿੱਕਣ ਸਬਕ ਸੁਣਾਉਣਾ ਮੇਰਾ ਫਰਜ਼ ਤੇ ਮਾਸਟਰ ਦਾ ਮੈਨੂੰ ਮਾਰਨਾ ਉਹਦਾ ਫਰਜ਼ ਹੁੰਦਾ ਸੀ। ਨਰਸ ਨੇ ਆਖਿਆ, ਤੂੰ ਮਾਸਟਰ ਨੂੰ ਕਹਿਣਾ ਸੀ ਬਈ ਇਹ ਕੋਈ ਹਾਫਜ਼ ਬਣਾਉਣ ਦੀ ਜਮਾਤ ਏ ਜੇ ਤੂੰ ਰੋਜ਼ ਆਉਂਦਿਆਂ ਜ਼ਬਾਨੀ ਸੁਣਨ ਲੱਗ ਪੈਂਦਾ ਹੈ। ਮਾਨਤੇ ਆਖਿਆ, ਜੀ ਨਰਸ ਭੈਣ ਜੀ, ਮਾਸਟਰਾਂ ਨੂੰ ਇਹ ਕਹਿਣ ਦੀ ਮੁੰਡਿਆਂ ਨੂੰ ਇਜਾਜ਼ਤ ਨਹੀਂ ਹੁੰਦੀ, ਬਸ ਚੁੱਪ ਕਰਕੇ ਮਾਰ ਖਾਵਣ ਦਾ ਹੁਕਮ ਹੁੰਦਾ ਹੈ, ਕਿਉਂ ਜੇ ਸਾਨੂੰ ਦੱਸਿਆ ਜਾਂਦਾ ਹੈ ਕਿ ਮਾਸਟਰਾਂ ਦੀਆਂ ਮਾਰਾਂ ਤੇ ਖੰਡ ਘਿਓ ਦੀਆਂ ਨਾਲਾਂ। ਮੈਂ ਫੇਰ ਮਾਰ ਤੋਂ ਬਚਣ ਵਾਸਤੇ ਸਕੂਲ ਹੀ ਛੱਡ ਦਿੱਤਾ ਤੇ ਮੱਝਾਂ ਚਾਰਨ ਲੱਗ ਪਿਆ ਤੇ ਮੱਝਾਂ ਚਾਰਦਾ ਚਾਰਦਾ ਫੌਜ ਵਿੱਚ ਅਪੜ ਗਿਆ। ਮਾਨਤੇ ਨੇ ਹਸਪਤਾਲ ਵਿੱਚ 3 ਮਹੀਨੇ ਬੜੇ ਸਬਰ ਨਾਲ ਗੁਜ਼ਾਰੇ। ਹਸਪਤਾਲ ਵਿੱਚ ਉਸ ਕਦੇ ਕਿਸੇ ਡਾਕਟਰ, ਨਰਸ, ਸਫਾਈ ਕਰਨ ਵਾਲਿਆਂ ਤੇ ਡਿਸਪੈਂਸਰ ਦੀ ਸ਼ਿਕਾਇਤ ਨਾ ਕੀਤੀ, ਨਾ ਰੋਟੀ ਦਾ ਗਿਲਾ, ਨਾ ਨਰਸਾਂ ਦੀ ਸ਼ਿਕਾਇਤ, ਨਾ ਦਰਦ ਤੇ ਦਵਾਈ ਦੇ ਕਵੇਲੇ ਦਾ ਰੋਣਾ। ਮਾਨਤਾ ਆਪਣੇ ਪਲੰਗ ਦੀ ਚਾਦਰ ਤੇ ਸਿਰਾਣੇ ਦਾ ਉਛਾੜ ਆਪੂ ਹੀ ਬਦਲੀ ਕਰ ਲੈਂਦਾ ਸੀ। ਕਈ ਵਾਰੀ ਉਸ ਆਪਣੇ ਪਲੰਗ ਦੇ ਅੱਗੋਂ ਪਿੱਛੋਂ ਫਰਸ਼ ਤੇ ਟਾਕੀ ਸਫਾਈ ਵਾਲੇ ਦੇ ਆਵਣ ਤੋਂ ਪਹਿਲਾਂ ਹੀ ਮਾਰ ਛੱਡਣੀ। ਮਾਨਤੇ ਦੇ ਇਸ ਸਲੂਕ ਕਾਰਨ ਮਾਨਤੇ ਨੂੰ ਵਾਰਡ ਵਿੱਚੋਂ ਨਿਕਲਦਿਆਂ ਵੇਖ ਕੇ ਹਸਪਤਾਲ ਦਾ ਅਮਲਾ ਵੀ ਬੁਝਿਆ ਬੁਝਿਆ ਲੱਗਣ ਲੱਗ ਪਿਆ। ਭਾਵੇਂ ਹਸਪਤਾਲ ਦਾ ਅਮਲਾ ਮਾਨਤੇ ਦਾ ਮਜ਼ਾਕ ਕਰਦਾ ਸੀ, ਪਰ ਫੇਰ ਵੀ ਇੱਕ ਤਾਲੁਕ ਤੇ ਬਣ ਗਿਆ ਇਕੱਠੇ ਰਹਿਣ ਨਾਲ। ਆਖਰ 3 ਮਹੀਨੇ ਦਿਨ ਰਾਤ ਦਾ ਸੰਗ ਸੀ, ਕੋਈ ਘੜੀ 2 ਘੜੀ ਦੀ ਗੱਲ ਤੇ ਨਹੀਂ ਸੀ। ਮਾਨਤੇ ਦੇ ਬੇਲੀ ਫੌਜੀਆਂ ਨੂੰ ਪਤਾ ਸੀ ਕਿ ਅੱਜ ਮਾਨਤੇ ਹਸਪਤਾਲ ਵਿੱਚੋਂ ਫਾਰਗ ਹੋ ਜਾਣਾ ਹੈ।
ਉਹ ਸਾਰੇ ਪਹਿਲੇ ਹੀ ਆ ਕੇ ਹਸਪਤਾਲ ਮਾਨਤੇ ਦੀ ਵਾਰਡ ਦੇ ਸਾਹਮਣੇ ਬਹਿ ਗਏ ਸੀ ਤੇ ਮਾਨਤੇ ਦੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕਰ ਕਰਕੇ ਹੱਸਦੇ ਤੇ ਉਡੀਕ ਦੀਆਂ ਘੜੀਆਂ ਕੱਟਦੇ। ਹਸਪਤਾਲ ਤੋਂ ਨਿਕਲ ਕੇ ਮਾਨਤਾ ਆਪਣੇ ਬੇਲੀਆਂ ਦੇ ਨਾਲ ਆਪਣੀ ਯੂਨਿਟ ਵਿੱਚ ਗਿਆ। ਉਸ ਦਿਨ ਮਾਨਤਾ ਬਹੁਤ ਖੁਸ਼ ਸੀ ਤੇ ਬੇਲੀਆਂ ਦੇ ਨਾਲ ਟੁਰਦਾ ਟੁਰਦਾ ਗੁਣਗੁਣਾਉਂਦਾ ਸੀ, ਯਾਰਾਂ ਨਾਲ ਬਹਾਰਾਂ ਸਜਣਾ, ਯਾਰਾਂ ਨਾਲ ਬਹਾਰਾਂ। ਸਾਰੇ ਬੇਲੀ ਸਿਪਾਹੀਆਂ ਬੜੇ ਚਾਅ ਨਾਲ ਮਾਨਤੇ ਨੂੰ ਜੀ ਆਇਆਂ ਆਖਿਆ।